ਤੋਂ ਮੇਨ ਮੁੱਦਾ ਟਰੱਕਿੰਗ ਇੰਡਸਟਰੀ 'ਚ ਅੱਜ ਦੀ ਡੇਟ ਦੇ ਵਿੱਚ ਉਹ ਗੈਸ ਪ੍ਰਾਈਸਿਸ ਬਣਿਆ ਹੋਇਆ ਆ। ਰਾਜਕਰਮਵੀਰ ਸਿੰਘ ਜੀ ਤੇ ਰਮਨ ਭਾਜੀ, ਅੱਜ ਮੈਂਡੋਸਿਨੋ ਕਾਉਂਟੀ ਦੇ ਵਿੱਚ $8 ਤੇ 45 ਸੈਂਟ ਨੂੰ ਅਨਲੀਡਡ ਗੈਸ ਵਿਕੀ ਹੈਗੀ ਆ। ਐਵਰੇਜ ਗੈਸ ਪ੍ਰਾਈਸ ਕੈਲੀਫੋਰਨੀਆ $6 ਦੇ ਕਰੀਬ ਹੋ ਗਈ ਆ। ਸੋ ਇਹਦਾ ਬਹੁਤ ਵੱਡਾ ਅਸਰ ਟਰੱਕਿੰਗ ਇੰਡਸਟਰੀ ਤੇ ਪੈ ਰਿਹਾ। ਸੋ ਉਹ ਆਪਾਂ ਅੱਜ ਡਿਸਕਸ ਕਰਦੇ ਹਾਂ ਜੀ। ਬਿਲਕੁਲ ਜੋਤ ਭਾਜੀ, ਜਿਹੜਾ ਗੈਸ ਜਾਂ ਆਪਣਾ ਡੀਜ਼ਲ ਦੀ ਪ੍ਰਾਈਸਿਸ ਹੈਗੀਆਂ, ਡੀਜ਼ਲ ਦੀਆਂ ਪ੍ਰਾਈਸਿਸ ਦਾ ਡੈਫੀਨੇਟਲੀ ਜਿਹੜਾ ਆ ਕੰਜ਼ਿਊਮਰ ਦੇ ਉੱਤੇ ਅਸਰ ਪੈਣਾ ਜਿਹੜਾ ਬਹੁਤ ਜ਼ਰੂਰੀ ਹੈਗਾ, ਔਰ ਹੈਗਾ ਕਿ ਪਏਗਾ। ਔਰ ਜਿਹੜਾ ਟਰੱਕਾਂ ਦੇ ਉੱਤੇ ਅਸਰ ਹੈਗਾ ਆ, ਉਹਦੇ ਵਿੱਚ ਹੁੰਦਾ ਕਿ ਜਿਹੜੀਆਂ ਕੰਪਨੀਜ਼ ਪ੍ਰੋਪਰਲੀ ਕੰਮ ਕਰਦੀਆਂ ਹੈਗੀਆਂ ਜਾਂ ਜਿਹੜੇ ਰੇਟਸ ਮਿਲਦੇ ਹੈਗੇ ਆ, ਉਹਨਾਂ ਦੇ ਵਿੱਚ ਫਿਊਲ ਸਰਚਾਰਜ ਮਿਲਦਾ ਹੈਗਾ। ਫਿਊਲ ਸਰਚਾਰਜ ਜਿਹੜਾ ਹੈਗਾ ਉਹ ਆਪਣੀ ਜਿੰਨੀ ਵੀ ਰੇਟ ਵੱਧਦਾ ਆ ਫਿਊਲ ਦਾ, ਉਹਦੇ ਪਰਸੈਂਟੇਜ ਦੇ ਹਿਸਾਬ ਦੇ ਨਾਲ ਤੁਹਾਨੂੰ ਫਿਊਲ ਸਰਚਾਰਜ ਜਿਹੜਾ ਮਿਲਦਾ ਹੈਗਾ। ਸੋ ਜਿਹੜੀ ਟਰੱਕਿੰਗ ਇੰਡਸਟਰੀ ਤੇ ਹੈਗਾ, ਉਹ ਡੈਫੀਨੇਟਲੀ ਅਸਰ ਤਾਂ ਦੇਖੋ, ਅਲਟੀਮੇਟਲੀ ਜੇ ਫਿਊਲ ਸਰਚਾਰਜ ਵੀ ਪੇ ਕਰਨਾ, ਕੁਛ ਵੀ ਕਰਨਾ, ਤੇ ਅਲਟੀਮੇਟਲੀ ਉਹ ਭਾਰ ਤਾਂ ਕੰਜ਼ਿਊਮਰ ਤੇ ਪੈਣਾ ਆ। ਪਰ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਕਾਮਨ ਪ੍ਰੈਕਟਿਸ ਹੈਗੀ ਆ ਕਿ ਆਲ ਇਨ ਰੇਟ ਦਿੱਤਾ ਜਾਂਦਾ। ਜਦੋਂ ਓਨਰ ਆਪਰੇਟਰ ਨੂੰ, ਛੋਟੀਆਂ ਕੰਪਨੀਆਂ ਨੂੰ, ਬ੍ਰੋਕਰ ਕੋਲੋਂ ਤੁਸੀਂ ਲੋਡ ਲੈਂਦੇ ਆ, ਤੇ ਉਹਦੇ ਵਿੱਚ ਆਲ ਇਨ ਰੇਟ ਹੁੰਦਾ ਆ। ਤੇ ਆਲ ਇਨ ਰੇਟ ਜਿਹੜਾ ਆ ਉਹ ਇਨਕਲੂਡਡ ਫਿਊਲ ਸਰਚਾਰਜ ਹੁੰਦਾ ਆ। ਸੋ ਇਹ ਬਹੁਤ ਪ੍ਰੈਕਟਿਸ ਹੈਗੀ ਕਿ ਕਈ ਜਗ੍ਹਾ ਤੇ ਫਿਊਲ ਸਰਚਾਰਜ ਜਿਹੜਾ ਆ ਪਾਸ ਔਨ ਕੀਤਾ ਜਾਂਦਾ, ਕਈ ਜਗ੍ਹਾ ਤੇ ਨਹੀਂ ਕੀਤਾ ਜਾਂਦਾ, ਕਈ ਜਗ੍ਹਾ ਤੇ ਕੁਝ ਥੋੜਾ ਬਹੁਤ ਕਰ ਦਿੱਤਾ ਜਾਂਦਾ। ਪਰ ਜਿਹੜਾ ਫਿਊਲ ਸਰਚਾਰਜ ਹੈਗਾ ਆ ਉਹ ਡੈਫੀਨੇਟਲੀ ਮਿਲਦਾ ਹੈਗਾ ਆ। ਹਰ ਇੱਕ ਟਰੱਕਿੰਗ ਕੰਪਨੀ ਜਾਂ ਹਰ ਇੱਕ ਬ੍ਰੋਕਰ ਜਾਂ ਹਰ ਇੱਕ ਸ਼ਿਪਰ ਜਿਹੜਾ ਪੇ ਕਰਦਾ ਹੈਗਾ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹਦੇ ਉੱਤੇ ਬੜਾ ਮਤਲਬ ਕਿ ਆਪਣੀਆਂ ਟਰੱਕਿੰਗ ਕੰਪਨੀਆਂ, ਕਿਉਂਕਿ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਜਦੋਂ ਤੁਸੀਂ ਟਰੱਕਿੰਗ 'ਚ ਆਉਣਾ ਆ, ਟਰੱਕਿੰਗ ਇੰਡਸਟਰੀ 'ਚ ਆਉਣਾ ਆ, ਤੇ ਤੁਹਾਨੂੰ ਬਹੁਤ ਸਿੱਖਣ ਦੀ ਲੋੜ ਹੈਗੀ ਆ, ਬਹੁਤ ਸਮਝਣ ਦੀ ਲੋੜ ਹੈਗੀ ਆ। ਸੋ ਇਹ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਤੁਹਾਨੂੰ ਸਿੱਖਣੀਆਂ ਚਾਹੀਦੀਆਂ, ਸਮਝਣੀਆਂ ਚਾਹੀਦੀਆਂ ਬਿਫੋਰ ਯੂ ਗੈਟ ਇਨਟੂ ਦ ਇੰਡਸਟਰੀ। ਜੀ। ਸੋ ਬਿਲਕੁਲ, ਇੱਕ ਤਾਂ ਕਹਿੰਦੇ ਲੋਡਸ ਦੀਆਂ ਪ੍ਰਾਈਸਿਸ ਘਟ ਰਹੀਆਂ ਤੇ ਹੁਣ ਗੈਸ ਦੀਆਂ ਪ੍ਰਾਈਸਿਸ ਵੱਧ ਰਹੀਆਂ। ਸੋ ਨੈਚੁਰਲੀ ਪ੍ਰੋਫਿਟ ਘਟਣਾ ਆ ਬਹੁਤ ਜ਼ਿਆਦਾ। ਸੋ ਇਹਦਾ ਅਸਰ ਟਰੱਕਿੰਗ ਇੰਡਸਟਰੀ ਤੇ ਬਹੁਤ ਜ਼ਿਆਦਾ ਪੈਣਾ ਹੈ, ਖਾਸ ਕਰਕੇ ਇੰਡੀਪੈਂਡੈਂਟ ਡਰਾਈਵਰਸ ਦੇ ਉੱਤੇ ਵੀ, ਜਿਨ੍ਹਾਂ ਨੇ ਨਵੇਂ ਟਰੱਕ ਟ੍ਰੇਲਰ ਲਏ ਆ, ਉਹਨਾਂ ਦੇ ਉੱਤੇ ਵੀ ਇਹਦਾ ਅਸਰ ਬਹੁਤ ਜ਼ਿਆਦਾ ਪੈਣਾ ਹੈਗਾ। ਸੋ ਰਮਨ ਜੀ, ਇਸ ਦੇ ਵਿੱਚ ਆਪਾਂ ਇਹ ਵੀ ਚੀਜ਼ ਜਿਹੜੀ ਉਹ ਦੇਖੀ ਆ ਵੀ ਇਹ ਐਕਚੁਅਲ 'ਚ ਲੋਡ ਦੇ ਪ੍ਰਾਈਸ ਘਟੇ ਆ ਜਾਂ ਨਾਰਮਲ ਆਏ ਨੇ? ਇਹ ਜਿਹੜੇ ਮੈਂ ਉਹੀ ਗੱਲ ਕਰਨ ਲੱਗਾ ਸੀਗਾ ਕਿ ਜਿਹੜੇ ਲੋਡ ਦੀਆਂ ਪ੍ਰਾਈਸਿਸ ਇਸ ਵੇਲੇ ਹੈਗੀਆਂ, ਇਹ ਸੀਜ਼ਨਲ ਨਾਰਮਲ ਹੈਗੇ ਆ। ਸੀਜ਼ਨ ਦੇ ਟਾਈਮ ਸੀਜ਼ਨਲ ਨਾਰਮਲ ਆ। ਇਹ ਕੋਈ ਮਤਲਬ ਇਹ ਨਹੀਂਗਾ। ਹਾਂ, ਡੈਫੀਨੇਟਲੀ ਜਿਹੜਾ ਪਿਛਲੇ 2 ਸਾਲਾਂ ਦੇ ਵਿੱਚ ਟਰੱਕਿੰਗ 'ਚ ਐਂਟਰ ਕੀਤਾ, ਉਹਦੇ ਲਈ ਬਹੁਤ ਜ਼ਿਆਦੀਆਂ ਪ੍ਰਾਈਸਿਸ ਘਟੀਆਂ ਹੈਗੀਆਂ। ਪਰ ਜਿਹੜੇ ਨਾਰਮਲ, ਜਿਹੜੇ ਇੰਡਸਟਰੀ ਦੇ ਵਿੱਚ ਪੁਰਾਣੇ ਹੈਗੇ, ਉਹਨਾਂ ਨੂੰ ਪਤਾ ਹੈ ਕਿ ਇੰਡਸਟਰੀ ਦੇ ਵਿੱਚ ਇਸ ਸਮੇਂ ਦੇ ਉੱਤੇ, ਇਸ ਟਾਈਮ ਦੇ ਉੱਤੇ ਇੱਦਾਂ ਹੀ ਜਿਹੜਾ ਰੇਟ ਆ ਉਹ ਮਿਲਦਾ ਹੁੰਦਾ ਆ। ਉੱਧਰੋਂ ਹੁਣ ਦੇਖੋ ਨਾ, ਜੇ ਉੱਧਰੋਂ ਆਪਣਾ ਬੈਕ ਹਾਲ ਜਿਹੜੀ ਹੈਗੀ ਆ, ਈਸਟ ਕੋਸਟ ਤੋਂ ਵੈਸਟ ਕੋਸਟ ਨੂੰ ਆਉਣੀ ਹੈਗੀ ਆ, ਉਹ ਜਿਹੜੀ ਬੈਕ ਹਾਲ ਆ ਉਹ ਇਸ ਵੇਲੇ 5-5 ਹਜ਼ਾਰ ਦੇ ਜਾਂ ਉਹਨੇ ਦੇ ਲੋਡ ਹੈਗੇ, ਜਿਹੜੇ ਕਿ ਨਾਰਮਲ ਤੁਹਾਨੂੰ ਗਰਮੀਆਂ ਦੇ ਵਿੱਚ ਉਹਨੇ ਦੇ ਲੋਡ ਨਹੀਂ ਮਿਲਦੇ। ਸੋ ਜਿੱਦਾਂ ਹੀ ਤੁਹਾਡੀ ਕੈਲੀਫੋਰਨੀਆ ਦੇ ਵਿੱਚੋਂ ਪ੍ਰੋਡਿਊਸ ਸ਼ੁਰੂ ਹੋਣਾ ਆ, ਉੱਦਾਂ ਹੀ ਤੁਹਾਡੀ ਬੈਕ ਹਾਲ ਦਾ ਰੇਟ ਜਿਹੜਾ ਉਹ ਡਰੋਪ ਹੋ ਜਾਂਦਾ ਆ, ਡਰੋਪ ਕਰ ਦਿੰਦੇ ਆ, ਕਿਉਂਕਿ ਤੁਹਾਨੂੰ ਇੱਧਰੋਂ ਕੈਲੀਫੋਰਨੀਆ ਤੋਂ ਗੁੱਡ ਰੇਟ ਮਿਲਣਾ ਸ਼ੁਰੂ ਹੋ ਜਾਂਦਾ ਆ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਇਹ ਇੰਡਸਟਰੀ ਸਟੈਂਡਰਡ ਹੈਗੇ ਆ। ਇਹ ਜਿਹੜੀ ਟਰੱਕਿੰਗ ਇੰਡਸਟਰੀ, ਜਿਹੜੀ ਖਾਸ ਕਰਕੇ ਪ੍ਰੋਡਿਊਸ ਦੀ ਇੰਡਸਟਰੀ ਹੈਗੀ ਆ, ਉਹਨੂੰ ਸਿੱਖਣ ਤੇ ਸਮਝਣ ਦੇ ਲਈ ਥੋੜਾ ਟਾਈਮ ਲੱਗਦਾ ਹੈਗਾ। ਕਿਉਂਕਿ ਸੀਜ਼ਨ ਕਦੀ ਕੈਲੀਫੋਰਨੀਆ ਤੋਂ ਚੱਲ ਰਿਹਾ ਹੈਗਾ, ਕਿਸੇ ਟਾਈਮ ਤੇ ਇੱਕ ਵੱਜਾ ਟਾਈਮ ਹੈਗਾ ਜਦੋਂ ਕੈਲੀਫੋਰਨੀਆ ਉੱਪਰ ਹੁੰਦਾ। ਉਸ ਤੋਂ ਬਾਅਦ ਜਿਹੜਾ ਕੋਚੇਲਾ ਵੈਲੀ, ਯੂਮਾ ਹੈਗਾ, ਇਹ ਉੱਪਰ ਹੁੰਦਾ, ਨੋਗੈਲਸ ਉੱਪਰ ਹੁੰਦਾ। ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਲਰੀਡੋ ਤੇ ਮੈਕੈਲਨ ਟੈਕਸਸ ਹੈਗਾ, ਉਹ ਉੱਪਰ ਹੁੰਦਾ। ਸੋ ਇੱਦਾਂ ਕਈ ਜਿਹੜੇ ਏਰੀਆਜ਼ ਹੈਗੇ ਆ, ਜਿਹੜੇ ਟਾਈਮ ਟੂ ਟਾਈਮ ਜਿਹੜੇ ਇਹ ਅਪ ਐਂਡ ਡਾਊਨ ਹੁੰਦੇ ਆ, ਜਾਂ ਜਿੱਥੋਂ ਸੀਜ਼ਨ ਚੱਲਦਾ ਹੈਗਾ। ਕਿਉਂਕਿ ਸਿਆਲਾਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜੀ ਆਪਣੀ ਜਿਹੜੀ ਰੋ ਕ੍ਰੌਪ ਹੈਗੀ ਆ, ਉਹਦੀ ਖੇਤੀ ਸੀਮਿਤ ਹੋ ਜਾਂਦੀ ਆ। ਤੁਹਾਡੀ ਲੈਟਸ, ਇਹ ਉਹ ਕਈ ਕੁਛ ਜਿਹੜਾ ਬੰਦ ਹੋ ਜਾਂਦਾ, ਔਰ ਸਟ੍ਰਾਬੇਰੀ ਜਾਂ ਕਈ ਚੀਜ਼ਾਂ ਜਿਹੜੀਆਂ ਉਹ ਘਟ ਜਾਂਦੀਆਂ। ਸੋ ਇੱਦਾਂ ਹੀ ਜਿਹੜਾ ਇਹ ਪ੍ਰੋਡਿਊਸ ਹੈਗਾ, ਇਹਦੇ ਲਈ ਤੁਹਾਨੂੰ ਸਿੱਖਣਾ ਤੇ ਸਮਝਣਾ ਪਊਗਾ ਕਿ ਕਿਹੜੇ ਟਾਈਮ ਤੇ ਕਿੱਧਰੋਂ ਕਿਹੜਾ ਸੀਜ਼ਨ ਚੱਲਦਾ ਹੈਗਾ, ਕਿਹੜੀ ਲਾਈਨ ਦੇ ਉੱਤੇ ਜਿਹੜੀ ਆ ਟਰੱਕਾਂ ਦੀ ਭਰਮਾਰ ਆ, ਕਿਹੜੀ ਲਾਈਨ ਦੇ ਉੱਤੇ ਟਰੱਕਾਂ ਦੀ ਕਮੀ ਆ, ਕਿੱਥੋਂ ਪ੍ਰੋਡਿਊਸ ਚੱਲ ਰਿਹਾ ਹੈਗਾ, ਕਿ ਕਿਹੜੀ ਲੇਨ ਤੇ ਤੁਸੀਂ ਜਿਹੜਾ ਫੋਕਸ ਕਰਨਾ ਹੈਗਾ। ਸੋ ਇਹ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਇਹਦੇ ਵਿੱਚ ਰਾਜਕਰਨ ਸੋਚਣੀਆਂ ਪੈਂਦੀਆਂ, ਸਮਝਣੀਆਂ ਪੈਂਦੀਆਂ, ਤਾਂ ਕਿ ਜਾ ਕੇ ਤੁਸੀਂ ਸਕਸੈਸਫੁਲ ਹੋ ਸਕੋ। ਜੀ।
ਸੋ ਬਿਲਕੁਲ ਇਨਫਲੇਸ਼ਨ 40 ਸਾਲਾਂ 'ਚ ਇੰਨੀ ਜ਼ਿਆਦਾ ਵੱਧ ਗਈ ਹੈ ਤੇ ਫਰਵਰੀ ਦੇ ਵਿੱਚ ਸੀਪੀਆਈ ਇੰਡੈਕਸ 7.9% ਇਨਕਰੀਜ਼ ਹੋਇਆ। ਏਅਰਲਾਈਨਸ ਨੇ ਵੀ ਆਪਣੇ ਰੇਟ ਪਿਛਲੇ ਹਫ਼ਤੇ ਦੇ ਵਿੱਚ 6% ਟਿਕਟਾਂ ਦੇ ਵਧਾ ਦਿੱਤੇ ਹੈਗੇ ਆ। ਜੀ, ਸੋ ਇਹਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ ਵੀ ਜਦੋਂ ਗੈਸ ਦੇ ਡੀਜ਼ਲ ਦੇ ਪ੍ਰਾਈਸ ਵੱਧਦੇ ਆ ਤੇ ਉਦੋਂ ਜਿਹੜਾ ਹਰ ਇੱਕ ਚੀਜ਼ ਦਾ ਜਿਹੜਾ ਪ੍ਰਾਈਸ ਆ ਉਹ ਵਧਣਾ ਆ। ਚਾਹੇ ਤੁਸੀਂ ਘਰਾਂ 'ਚ ਬਹਿ ਕੇ ਸਬਜ਼ੀ ਖਾ ਰਹੇ ਆ, ਚਾਹੇ ਵੈਜ ਖਾ ਰਹੇ ਹੋ, ਚਾਹੇ ਨੌਨ ਵੈਜ ਖਾ ਰਹੇ ਹੋ, ਜੋ ਮਰਜ਼ੀ ਆ, ਹਰ ਇੱਕ ਚੀਜ਼ ਇਵੈਂਚੁਅਲੀ ਜਿਹੜੀ ਆ ਉਹ ਇਸ ਦੇ ਉੱਤੇ ਫਰੇਟ ਬਣ ਕੇ ਜਿਹੜੀ ਉਹ ਪਹੁੰਚਦੀ ਆ, ਹਰ ਇੱਕ ਥਾਂ ਦੇ ਉੱਤੇ ਜਿਹੜੀ ਉਹ ਪਹੁੰਚਦੀ ਆ ਤੇ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਫਰਕ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਆ। ਰਮਨ ਜੀ, ਹਰਜੋਤ ਜੀ, ਆਪਾਂ ਜਿੱਦਾਂ ਪਹਿਲੋਂ ਵੀ ਆਪਸ 'ਚ ਜਦੋਂ ਗੱਲ ਕਰ ਰਹੇ ਸੀਗੇ ਵੀ ਅਮਰੀਕਾ ਦੀ ਤੇਲ ਦੀ ਟੇਕ ਜਿਹੜੀ ਆ ਉਹ ਇਸ ਦੇ ਉੱਤੇ ਰਸ਼ੀਆ ਦੇ ਤੇਲ ਦੇ ਉੱਤੇ ਤਾਂ ਬਹੁਤ ਘੱਟ ਆ, ਮਹਿਜ 3% ਆ। ਪਰ ਇਹ ਅਸਮਾਨ ਚੁੰਬੀਆਂ ਜਿਹੜੀਆਂ ਆ ਇਹ ਇਸ ਟਾਈਮ ਕੀਮਤਾਂ ਆ ਕਿਉਂ ਵੱਧ ਰਹੀਆਂ ਆ? ਇੰਨਾ ਜ਼ਿਆਦਾ ਪ੍ਰਾਈਸ ਵਧਣ ਦਾ ਮੁੱਖ ਕਾਰਨ ਕੀ ਬਣ ਰਿਹਾ ਹੈਗਾ ਆ ਵੀ ਇਹ ਪ੍ਰਾਈਸ ਗਾਊਜਿੰਗ ਹੋ ਰਹੀ ਆ ਜਾਂ ਅਸਲ ਦੇ ਵਿੱਚ ਤੇਲ ਦੀ ਕਿਸੇ ਪਾਸੋਂ ਕਮੀ ਆ? ਬਿਲਕੁਲ ਪ੍ਰਾਈਸ ਗਾਊਜਿੰਗ ਦਾ ਬਿਲਕੁਲ ਹੈਗਾ, ਕਿਉਂਕਿ ਦੇਖੋ ਉਧਰ ਕਿਸੇ ਕੰਟਰੀ 'ਚ ਅਰਾਊਂਡ ਦਾ ਵਰਲਡ ਕਿਤੇ ਬੰਬ ਡਿੱਗਦਾ ਆ ਤਾਂ ਸਾਡੇ ਟੈਂਕ 'ਚ ਪਈ ਡੀਜ਼ਲ ਦਾ ਪ੍ਰਾਈਸ ਵੱਧ ਜਾਂਦੀ ਆ। ਇਹਦਾ ਮਤਲਬ ਇਹ ਨਹੀਂਗਾ ਯਾਰ ਇੱਦਾਂ ਨਹੀਂ ਹੁੰਦਾ, ਪਰ ਡੈਫੀਨੇਟਲੀ ਜਿਹੜਾ ਆ ਇਹ ਪ੍ਰਾਈਸ ਗਾਊਜਿੰਗ ਦੇ ਚਾਂਸਸ ਹੈਗੇ ਆ। ਔਰ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਵੀ ਆ ਕਿ ਜਿਹੜੀਆਂ ਵੀ ਕੰਪਨੀਆਂ ਇੱਦਾਂ ਕਰਨਗੀਆਂ ਉਹਨਾਂ ਤੇ ਪੂਰਾ ਅਸੀਂ ਨਜ਼ਰ ਰੱਖਾਂਗੇ। ਪਰ ਆਈ ਡੋਂਟ ਨੋ ਕਿੱਥੋਂ ਤੱਕ ਨਜ਼ਰ ਜਾਂਦੀ ਹੈ। ਜਿੰਨੀ ਕੁ ਦੇਰ ਤੱਕ ਉਹਨਾਂ ਦੀ ਨਜ਼ਰ ਸ਼ਾਇਦ ਜਾਣੀ ਉਨੀ ਦੇਰ ਤੱਕ ਤਾਂ ਆਮ ਜਨਤਾ ਦਾ ਜਿਹੜਾ ਕੂੜਾ ਹੋ ਜਾਂਦਾ ਆ। ਸੋ ਇਹ ਗੱਲਾਂ ਹੈਗੀਆਂ ਕਿ ਬਾਕੀ ਰਾਜਕਰਨ ਜਿਹੜੀ ਸਿਚੁਏਸ਼ਨ ਇਸ ਵੇਲੇ ਬਣੀ ਆ ਨਾ, ਬੜੀ ਡਾਇਰ ਸਿਚੁਏਸ਼ਨ ਹੈਗੀ ਆ, ਕਿਉਂਕਿ ਪੇਮੈਂਟਸ ਬਹੁਤ ਹਾਈ ਹੈਗੀਆਂ ਜਿਨ੍ਹਾਂ ਨੇ ਲਾਸਟ 2 ਤੋਂ 3 ਸਾਲ ਦੇ ਵਿੱਚ ਇੰਡਸਟਰੀ 'ਚ ਐਂਟਰ ਕੀਤਾ ਹੈਗਾ। ਇਕਵਿਪਮੈਂਟ ਪ੍ਰਾਈਸਿੰਗ ਬਹੁਤ ਹਾਈ ਹੈਗੀ ਆ, ਇੰਸ਼ੋਰੈਂਸ ਕਾਸਟ ਬਹੁਤ ਜ਼ਿਆਦਾ ਹੈਗੀ ਆ। ਔਰ ਮੈਂ ਅੱਜ ਕੱਲ ਗੱਲ ਕਰ ਰਿਹਾ ਸੀਗਾ ਆਫਿਸ ਦੇ ਵਿੱਚ ਵੀ ਰੇਟਸ ਜਿਹੜੇ ਆ ਕੀ ਚੱਲ ਰਹੇ ਹੈਗੇ ਆ, ਐਵਰੇਜ ਰੇਟਸ ਜਿਹੜੇ ਆ। ਐਵਰੇਜ ਰੇਟਸ ਨੂੰ ਸੁਣ ਕੇ ਮਤਲਬ ਤੁਹਾਨੂੰ ਸੱਚੀ ਇੱਕ ਵਾਰੀ ਦਿਮਾਗ 'ਚ ਆ ਜਾਂਦਾ ਕਿ ਸ਼ਾਇਦ ਜੇ ਇਸ ਹਿਸਾਬ ਦੇ ਨਾਲ ਕੰਮ ਹੋਰ 2 ਮਹੀਨੇ ਚੱਲ ਗਿਆ ਤੇ ਇਹ ਕਿੱਧਰ ਨੂੰ ਸਾਰੀ ਇੰਡਸਟਰੀ ਜਿਹੜੀ ਜਾ ਸਕਦੀ ਆ। ਕਿਉਂਕਿ ਔਰ ਜਿਹੜਾ ਹੋਰ ਇੱਕ ਪ੍ਰੋਬਲਮੈਟਿਕ ਚੀਜ਼ ਹੈਗੀ ਆ ਰਾਜਕਰਨ, ਉਹ ਹੈਗੀ ਆ ਕਿ ਜਿਹੜੇ ਟਰੱਕ ਖਰਾਬ ਹੁੰਦੇ ਹੈਗੇ ਆ, ਜਿਹੜੇ ਕੋਈ ਰਸਤੇ 'ਚ ਖਰਾਬ ਹੋ ਜਾਂਦਾ। ਮੈਂ ਕੱਲ ਵੀ ਟਰੱਕਿੰਗ ਕੰਪਨੀ ਨੂੰ ਮਿਲਿਆ ਔਰ ਉਹਨਾਂ ਦਾ ਇੱਕ ਪੈਸੇਂਜਰ ਸਾਈਡ ਦਾ ਜਿਹੜਾ ਡੋਰ ਹੈਗਾ ਉਹਦੀ ਵਿੰਡੋ ਦਾ ਸ਼ੀਸ਼ਾ ਕਿਸੇ ਤੋੜਤਾ। ਅੱਛਾ। ਔਰ ਉਹ ਟਰੱਕ ਜਿਹੜਾ ਆ ਉਹ ਟਰੱਕ ਸੜਕ ਤੇ ਨਹੀਂ ਜਾ ਸਕਦਾ, ਰਸਤੇ 'ਚ ਆ, ਮਤਲਬ ਕਿ ਟਰੱਕ ਸਟਾਪ ਤੇ ਖੜਾ ਆ, ਕਿਉਂਕਿ DOT ਕਰਕੇ ਵਿੰਡੋ ਦਾ ਸ਼ੀਸ਼ਾ ਟੁੱਟਾ ਆ। ਜੇ ਉਹਨੂੰ ਢੱਕਦੇ ਆ ਤਾਂ ਉਹ ਬਲਾਈਂਡ ਸਪਾਟ ਬੰਦ ਹੋ ਜਾਂਦਾ ਆ। ਸੋ DOT ਨੇ ਉਹ ਟਰੱਕ ਉੱਤੇ ਸੜਕ ਤੇ ਨਹੀਂ ਜਾਣ ਦੇਣਾ, ਉਹਨੂੰ ਟਿਕਟ ਮਿਲ ਜਾਣੀ, ਆਊਟ ਆਫ ਸਰਵਿਸ ਹੋਣਾ। ਸੋ ਜਿੰਨੀ ਦੇਰ ਉਹਦਾ ਸ਼ੀਸ਼ਾ ਨਹੀਂ ਪਾਉਂਦੇ ਬਾਹਰ ਨਹੀਂ ਜਾ ਸਕਦਾ। ਹੁਣ ਉਹ ਸ਼ੀਸ਼ਾ ਲੱਭਣ ਵਾਸਤੇ ਉਹਨਾਂ ਨੇ ਸਾਰੇ ਅਮਰੀਕਾ ਦੇ ਫਰੇਟ ਲਾਈਨਰਾਂ ਦੇ ਰੌਲਾ ਪਾ ਲਿਆ, ਕਿਤੇ ਉਹ ਸ਼ੀਸ਼ਾ ਨਹੀਂ ਲੱਭਾ। ਅਲਟੀਮੇਟਲੀ ਉਹ ਸ਼ੀਸ਼ਾ ਜਿਹੜਾ ਆ ਕਿਤੇ LA ਤੋਂ ਪਤਾ ਨਹੀਂ ਕਿਸੇ ਟਰੱਕ ਦੇ ਉੱਤੇ ਖੜੇ ਤੋਂ ਲਾਇਆ ਤੇ ਉਹ ਉੱਥੇ ਓਵਰਨਾਈਟ $600-700 ਓਵਰਨਾਈਟ ਦੇ ਕੇ ਪਹੁੰਚਾਇਆ ਤੇ ਉਹ ਜਾ ਕੇ ਫਿਰ ਕਿਤੇ ਮਤਲਬ ਕਿ ਉਹ $2000 ਦੇ ਵਿੱਚ ਆਲਮੋਸਟ ਉਹ ਸ਼ੀਸ਼ਾ ਪਿਆ। ਤੇ ਉਹ ਜਿਹੜਾ ਕਿ ਨਾਰਮਲ ਤੇ ਤੁਹਾਡਾ $200-250 ਦੇ ਵਿੱਚ ਤਾਂ ਕੰਮ ਹੋ ਜਾਂਦਾ ਸੀਗਾ, ਉਹ 2-2000 ਦੇ ਵਿੱਚ। ਤੇ ਫਿਰ ਉਹ ਆ ਕਿ ਹਫ਼ਤਾ ਉਹ ਟਰੱਕ ਖੜਾ ਰਿਹਾ ਉੱਥੇ। ਜੀ ਤੁਸੀਂ ਇਹ ਦੇਖੋ ਨਾ ਵੀ ਜੇ ਤਾਂ ਹੁਣ ਕੰਪਨੀ ਵੱਡੀ ਹੈਗੀ ਆ ਉਹ ਸਹਾਰ ਲੂਗੀ, ਹਫ਼ਤਾ ਖੜਾ ਰਿਹਾ। ਜੇ ਹੁਣ ਕੰਪਨੀ ਛੋਟੀ ਆ ਤਾਂ ਕੀ ਕਰੂਗੀ, ਕਿੰਨਾ ਕੁ ਭੱਜ ਲੂਗੀ, ਕਿੰਨਾ ਕਰ ਲੂਗੀ। ਮਤਲਬ ਜੇ 1-2 ਟਰੱਕ ਆ ਉਹਦੇ ਕੋਲ ਤੇ ਜੇ ਇੱਦਾਂ ਖੜ ਜਾਣ। ਔਰ ਬਾਕੀ ਅੱਜ ਕੱਲ੍ਹ ਜਿਹੜੇ ਹੈਗੀਆਂ ਵਰਕਸ਼ਾਪਸ ਹੈਗੀਆਂ, ਜਿਹੜੀਆਂ ਡੀਲਰਸ਼ਿਪਸ ਹੈਗੀਆਂ, ਉਹਨਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਰਸ਼ ਪਿਆ ਹੋਇਆ, ਇੰਨਾ ਕੁ ਜ਼ਿਆਦਾ ਉਹਨਾਂ ਦੇ ਵਿੱਚ ਪਾਰਟਸ ਦੀ ਕਿੱਲਤ ਆਈ ਆ ਕਿ ਤੁਸੀਂ ਯਕੀਨ ਨਹੀਂ ਮੰਨਣਾ ਵੀ ਮਹੀਨਾ ਤਾਂ ਨਾਰਮਲ ਟਰੱਕ ਹੈ। ਬੰਦਾ ਹੁਣ ਡਰਦਾ ਹੈ ਵੀ ਮੇਰਾ ਟਰੱਕ ਖਰਾਬ ਨਾ ਹੋ ਜਾਏ, ਕਿਤੇ ਸ਼ਾਪ 'ਚ ਨਾ ਚਲੇ ਜਾਵੇ, ਕਿਉਂਕਿ 1-2 ਮਹੀਨੇ ਦਾ ਟਰੱਕ ਮਿਲਣਾ ਨਹੀਂ ਜੀ। ਸੋ ਬਿਲਕੁਲ ਰੀਪੇਅਰ ਦਾ ਸਾਰਾ ਕੁਝ, ਕਿਉਂਕਿ ਪਾਰਟਸ ਨਹੀਂ ਮਿਲ ਰਹੇ ਹੈਗੇ, ਬਹੁਤ ਬੁਰਾ ਹਾਲ ਹੋ ਰਿਹਾ ਹੈਗਾ।